ਕੱਲ ਪ੍ਰੈਜ਼ੀਡੈਂਟ ਡੋਨਲਡ ਟਰੰਪ ਤੇ ਪ੍ਰੈਜ਼ੀਡੈਂਟ ਪੁਟਿਨ ਜੋ ਰਸ਼ੀਆ ਦੇ ਹੈਗੇ ਕਾਮਰੇਡ, ਉਹਨਾਂ ਦੇ ਨਾਲ ਗੱਲਬਾਤ ਪ੍ਰੈਜ਼ੀਡੈਂਟ ਟਰੰਪ ਹੋਣਾ ਨੇ ਕੀਤੀ। ਤੇ ਟਰੰਪ ਹੋਣਾ ਨੇ ਆਪਣੀ ਬੱਲੇ ਬੱਲੇ ਕਰਾਈ ਸੋਸ਼ਲ ਮੀਡੀਆ ਦੇ ਵਿੱਚ। ਸਾਡੀ ਜਿਹੜੀ ਗੱਲਬਾਤ ਆ ਉਹ ਬਹੁਤ ਵਧੀਆ ਰਹੀ ਆ, ਗੁੱਡ ਰਹੀ ਆ। ਤੇ ਜੋ ਪੁਟਿਨ ਆ ਉਹ ਮੰਨ ਗਿਆ ਵੀ 1 ਮਹੀਨੇ ਦੇ ਲਈ ਕਿਸੇ ਤਰ੍ਹਾਂ ਦੇ ਜਿਹੜੇ ਐਨਰਜੀ ਦੇ ਪ੍ਰੋਜੈਕਟਸ ਆ ਜਾਂ ਨਿਊਕਲੀਅਰ ਵਾਲੇ ਪਲਾਂਟ ਆ ਜਾਂ ਇਨਫਰਾਸਟ੍ਰਕਚਰ ਆ, ਉਹਦੇ ਤੇ ਕਿਸੇ ਤਰ੍ਹਾਂ ਦਾ ਰਸ਼ੀਆ ਵੱਲੋਂ ਅਟੈਕ ਨਹੀਂ ਕੀਤਾ ਜਾਊਗਾ। ਦੂਸਰੇ ਪਾਸੇ ਪੁਟਿਨ ਹੁਣੀ ਤਾਂ ਰਸ਼ੀਆ ਦਾ ਜਿਹੜਾ ਪ੍ਰੋਪੋਗੰਡਾ ਆ ਉਹਨੂੰ ਇਹ ਕਹਿ ਰਿਹਾ ਵੀ ਸਾਡੀ ਅੱਜ ਜਿੱਤ ਹੋਈ ਆ, ਵੀ ਅਮਰੀਕਾ ਵਾਲਿਆਂ ਨੇ ਰਸ਼ੀਆ ਦੇ ਪ੍ਰੈਜ਼ੀਡੈਂਟ ਦੇ ਨਾਲ ਗੱਲਬਾਤ ਕੀਤੀ ਆ, ਤੇ ਜੋ ਅਸੀਂ ਚਾਹਾਂਗੇ ਉਹੀ ਹੋਊਗਾ। ਸਰੋਤਿਆਂ ਨੂੰ ਦੱਸਦੀ ਜਾਈਏ, ਇੰਟਰਨੈਸ਼ਨਲ ਕ੍ਰਿਮੀਨਲ ਕੋਰਟ ਦੇ ਮੁਤਾਬਕ ਪੁਟਿਨ ਮੋਸਟ ਵਾਂਟਡ ਬੰਦਾ ਆ, ਜਿਸ ਨੇ ਕ੍ਰਾਈਮ ਕੀਤੇ ਆ, ਵਾਰ ਕ੍ਰਾਈਮ ਕੀਤੇ ਹੈਗੇ ਆ। ਤੇ ਜਦੋਂ ਪ੍ਰੈਜ਼ੀਡੈਂਟ ਡੋਨਲਡ ਟਰੰਪ ਹੋਣਾ ਨੇ ਆਪਣੇ ਸੋਸ਼ਲ ਮੀਡੀਆ ਦੇ ਉੱਤੇ ਇਹ ਲਿਖਿਆ ਸੀ ਵੀ ਵੈਰੀ ਗੁੱਡ ਜਿਹੜੀ ਸਾਡੀ ਗੱਲਬਾਤ ਹੋਈ ਆ, ਉਹ ਤੋਂ ਬਾਅਦ ਜ਼ੈਲੈਂਸਕੀ ਨੇ ਵਾਰਨਿੰਗ ਵੀ ਦਿੱਤੀ ਸੀ ਵੀ ਭਈ ਇਹ ਝੂਠ ਬਹੁਤ ਬੋਲਦੇ ਆ, ਇਹਨਾਂ ਦਾ ਧਿਆਨ ਰੱਖਣਾ ਚਾਹੀਦਾ ਹੈਗਾ। ਸੋ ਹੁਣ ਇਹ ਖਬਰਾਂ ਆ ਰਹੀਆਂ ਭਈ ਪੁਟਿਨ ਨੇ, ਉਹਨਾਂ ਦੀ ਆਰਮੀ ਨੇ ਯੂਕਰੇਨ ਦੇ ਉੱਤੇ ਕਈ ਹਮਲੇ ਕੀਤੇ, ਜਿਨ੍ਹਾਂ ਦੇ ਵਿੱਚ ਇੱਕ ਹਸਪਤਾਲ ਵੀ ਸੀਗਾ। ਤੇ ਅੱਜ ਟਰੰਪ ਹੋਣਾ ਦੀ ਗੱਲਬਾਤ ਜ਼ੈਲੈਂਸਕੀ ਦੇ ਨਾਲ ਹੋਈ ਹੈਗੀ ਆ, ਤੇ ਅੱਜ ਜ਼ੈਲੈਂਸਕੀ ਹੁਣੀ ਵੀ ਕਹਿ ਰਹੇ ਆ ਵੀ ਮੇਰੀ ਗੱਲਬਾਤ ਕਾਫੀ ਗੁੱਡ ਰਹੀ ਹੈਗੀ ਆ ਟਰੰਪ ਹੋਣਾ ਦੇ ਨਾਲ। ਲਾਸਟ ਟਾਈਮ ਜਦੋਂ ਜ਼ੈਲੈਂਸਕੀ ਹੁਣੀ ਇੱਥੇ ਆਏ ਸੀ ਤਾਂ ਉਹ ਗੱਲਬਾਤ ਬਾਹਲੀ ਗੁੱਡ ਨਹੀਂ ਰਹੀ ਸੀ ਤੇ ਜ਼ੈਲੈਂਸਕੀ ਹੁਣਾਂ ਨੂੰ ਵਾਪਸ ਜਾਣਾ ਪਿਆ ਸੀ। ਤੇ ਮਾਰਕੋ ਰੂਬੀਓ ਜਿਹੜੇ ਨੈਸ਼ਨਲ ਸਿਕਿਉਰਿਟੀ ਐਡਵਾਈਜ਼ਰ ਮਾਈਕਲ ਵਾਲਜ਼ ਹੈਗੇ ਆ, ਮਾਰਕੋ ਰੂਬੀਓ ਸੈਕਟਰੀ ਆ, ਉਹਨਾਂ ਨੇ ਇਹ ਕਿਹਾ ਆ ਵੀ ਅਸੀਂ ਟਰੈਕ ਦੇ ਉੱਤੇ ਹੀ ਆ, ਜੋ ਡਿਸਕਸ਼ਨ ਚੱਲ ਰਹੀ ਹੈਗੀ ਆ। ਤੇ ਆਉਣ ਵਾਲੇ ਦਿਨਾਂ ਦੇ ਵਿੱਚ ਸਾਡਾ ਫੋਕਸ ਇਹੀ ਆ ਵੀ ਕਿਸ ਤਰ੍ਹਾਂ ਰਸ਼ੀਆ ਦੀ ਤੇ ਜਿਹੜੀ ਯੂਕਰੇਨ ਦੀ ਜੰਗ ਲੱਗੀ ਹੋਈ ਹੈਗੀ ਆ ਉਸ ਨੂੰ ਰੋਕਿਆ ਜਾ ਸਕੇ। ਪਰ ਓਵਰਆਲ ਮੈਨੂੰ ਲੱਗਦਾ ਆ ਵੀ ਇਹ ਸਾਰਾ ਕੁਝ ਮੀਡੀਆ ਦੇ ਵਿੱਚ ਬਸ ਬੱਲੇ ਬੱਲੇ ਸ਼ੋਅ ਹੋ ਰਹੀ ਆ, ਪਰ ਬਾਹਲਾ ਜ਼ਿਆਦਾ ਜਿਹੜਾ ਅਸਰ ਆ ਗਰਾਊਂਡ ਦੇ ਉੱਤੇ ਨਹੀਂ ਹੋਇਆ ਹੈਗਾ। ਜੀ ਬਿਲਕੁਲ, ਤੁਸੀਂ ਦੇਖੋ ਹਰਜੋਤ ਸਿੰਘ ਜੀ, ਜਿੱਥੇ ਪਹਿਲਾਂ ਇਜ਼ਰਾਈਲ ਵਾਲੇ ਪਾਸੇ ਵੀ ਆਪਾਂ ਜੇ ਦੇਖ ਲਈਏ, ਗਾਜ਼ਾ ਵਾਲੇ ਪਾਸੇ ਵੀ ਉਹ ਵੀ ਜਿਹੜੀ ਜੰਗਬੰਦੀ ਆ ਉਹ ਇਜ਼ਰਾਈਲ ਨੇ ਕੱਲ ਤੋੜ ਦਿੱਤੀ ਸੀ, ਜਾਂ 400 ਬੰਦਿਆਂ ਤੇ ਹਮਲਾ ਕੀਤਾ ਸੀ। ਅਕਾਲ ਸਮਝੌਤਾ ਕਰਕੇ ਅੱਜ ਹਸਪਤਾਲ ਦੇ ਉੱਤੇ ਹਮਲਾ ਕਰਨ ਦਾ ਪੁਤਿਨ ਦਾ ਕੀ ਮਤਲਬ ਆ, ਇਹ ਤਾਂ ਹੁਣ ਜਿਹੜਾ ਉਹ ਸਪਸ਼ਟ ਹੀ ਆ। ਟਰੰਪ ਹੁਣੀ ਦਾਅਵਾ ਤਾਂ ਕਰਦੇ ਆ ਵੀ ਵੀ ਆਰ ਮੈਚ ਔਨ ਟਰੈਕ, ਵੀ ਆਪਾਂ ਟਰੈਕ ਦੇ ਉੱਤੇ ਹੈਗੇ ਆ, ਵੀ ਇੱਥੇ ਪੂਰਨ ਜਿਹੜੀ ਸੀਜ਼ ਫਾਇਰ ਆ ਉਹ ਹੋ ਸਕਦੀ ਆ। ਰਸ਼ੀਆ ਇਸ ਗੱਲ ਨੂੰ ਤਾਂ ਜ਼ਰੂਰ ਮੰਨਿਆ ਵੀ ਮਿਡਲ ਈਸਟ ਦੇ ਵਿੱਚ ਉਹ ਗੱਲਬਾਤ ਨੂੰ ਜਾਰੀ ਰੱਖੇਗਾ, ਬਲੈਕ ਸੀ ਦੇ ਵਿੱਚ ਜਿਹੜੀ ਜੰਗਬੰਦੀ ਆ ਉੱਥੇ ਵੀ ਕਰੂਗਾ, ਪਰ ਪੂਰਨ ਜੰਗਬੰਦੀ ਤੋਂ ਉਹਦੀ ਕੋਰੀ ਨਾ ਆ, ਉਹਨੇ ਉਸ ਚੀਜ਼ 'ਚ ਜਿਹੜੀ ਉਹ ਨਾ ਕਰ ਦਿੱਤੀ ਆ। ਸੋ ਜ਼ੈਲੈਂਸਕੀ ਦੇ ਨਾਲ 1 ਘੰਟਾ ਅੱਜ ਟਰੰਪ ਉਹਨਾਂ ਦੀ ਗੱਲਬਾਤ ਹੋਈ ਆ। ਕਹਿੰਦੇ ਵੀ ਮੁੱਖ ਜਿਹੜੀ ਉਸ ਦੇ ਵਿੱਚ ਗੱਲਬਾਤ ਇਹੀ ਰਹੇਗੀ, ਇਹੀ ਰਹੀ ਵੀ ਜਿਹੜੀ ਕੱਲ 3 ਘੰਟੇ ਦੀ ਗੱਲਬਾਤ ਪੁਤਿਨ ਨਾਲ ਹੋਈ ਆ, ਉਸ ਦੇ ਵਿੱਚ ਕੀ ਹੋਊਗਾ। ਰਾਹਤ ਸਮੱਗਰੀ ਪਹੁੰਚਾਈ ਜਾਊਗੀ, ਨਹੀਂ ਪਹੁੰਚਾਈ ਜਾਊਗੀ, ਉਸ ਨੂੰ ਲੈ ਕੇ ਕਹਿੰਦੇ ਪੁਤਿਨ ਦੇ ਨਾਲ ਗੱਲਬਾਤ ਨਹੀਂ ਹੋਈ ਆ। ਪੁਤਿਨ ਨੇ ਜਿਹੜੀ ਟਰੰਪ ਹੋਣਾ ਦਾ ਪ੍ਰਪੋਜ਼ਲ ਸੀਗਾ ਜਿਹੜਾ ਉਸ ਨੂੰ ਪੂਰੀ ਤਰ੍ਹਾਂ ਅਸੈਪਟ ਨਹੀਂ ਕੀਤਾ ਸੀ, ਤੇ ਉਹਨੇ ਆਪਣੀਆਂ ਜਿਹੜੀਆਂ ਫੁੱਲ ਸੀਜ਼ ਫਾਇਰ ਨੂੰ ਲੈ ਕੇ ਆਪਣੀਆਂ ਜਿਹੜੀਆਂ ਪ੍ਰੀ ਕੰਡੀਸ਼ਨਸ ਆ ਉਹ ਮੋਹਰੇ ਟਰੰਪ ਹੋਣਾ ਦੇ ਧਰ ਦਿੱਤੀਆਂ ਹੈਗੀਆਂ ਆ। ਵਾਈਟ ਹਾਊਸ ਨੇ ਜਿਹੜਾ ਉਹ ਦੱਸਿਆ ਵੀ ਜਿਹੜਾ ਰਸ਼ੀਅਨ ਪ੍ਰੈਜ਼ੀਡੈਂਟ ਆ ਉਹ ਇਸੇ ਚੀਜ਼ ਨੂੰ ਐਗਰੀ ਕੀਤਾ ਆ, ਐਨਰਜੀ ਤੇ ਸਿਵਿਲੀਅਨ ਇਨਫਰਾਸਟ੍ਰਕਚਰ ਢਾਂਚੇ ਦੇ ਉੱਤੇ ਜਿਹੜਾ ਉਹ ਹਮਲਾ ਨਹੀਂ ਕਰੇਗਾ, ਪਰ ਉਸੇ ਦਰਮਿਆਨ ਹਸਪਤਾਲ ਦੇ ਉੱਤੇ ਵੀ ਹਮਲਾ ਹੋ ਜਾਂਦਾ ਹੈਗਾ ਆ। ਸੋ ਜ਼ੈਲੈਂਸਕੀ ਨੇ ਕੱਲ ਹੀ ਜਿਹੜਾ ਇਹ ਵੀ ਜਿਹੜੀ ਜਾਣਕਾਰੀ ਦਿੱਤੀ ਸੀ ਵੀ ਰਸ਼ੀਆ ਨੇ 175 ਜਿਹੜੇ ਯੂਕਰੇਨੀ ਫੌਜੀ ਆ ਉਹਨਾਂ ਨੂੰ ਛੱਡ ਦਿੱਤਾ ਆ। ਲਾਰਜੈਸਟ ਪ੍ਰਿਜ਼ਨਰ ਆਫ ਵਾਰ ਐਕਸਚੇਂਜ ਜਦੋਂ ਤੋਂ ਇਹ 3 ਸਾਲ ਹੋ ਗਏ ਲੜਾਈ ਸ਼ੁਰੂ ਹੋਈ ਨੂੰ ਹੁਣ ਤੱਕ ਹੋਇਆ ਆ। ਪੁਤਿਨ ਵੀ ਇਸ ਦੇ ਐਗਰੀ ਜਿਹੜਾ ਉਹ ਕਰ ਗਿਆ ਸੀ। ਇੱਧਰੋਂ ਇੱਕ ਦੇ ਬਦਲੇ ਇੱਕ ਜਿਹੜਾ ਉਹ ਛੱਡਣਾ ਸੀ। ਕੁੱਲ 175 ਜਿਹੜੇ ਕੈਦੀ ਆ ਉਹਨਾਂ ਦੀ ਅਦਲਾ ਬਦਲੀ ਕੀਤੀ ਗਈ ਆ। ਇੱਧਰੋਂ ਉੱਧਰ ਨੂੰ ਗਏ ਆ ਤੇ ਉੱਧਰੋਂ ਇੱਧਰ ਨੂੰ ਗਏ ਆ ਜਿਹੜੇ ਪ੍ਰਿਜ਼ਨਰ ਆਫ ਵਾਰ ਸੀਗੇ। ਨੈਸ਼ਨਲ ਸਿਕਿਉਰਿਟੀ ਐਡਵਾਈਜ਼ਰ ਟਰੰਪ ਹੋਣਾ ਦੇ ਜਿਹੜੇ ਨੇ ਮਾਈਕ ਵਾਲਟਸ, ਉਹ ਜਿੱਦਾਂ ਤੁਸੀਂ ਵੀ ਉਹਨਾਂ ਨੇ ਉਹ ਦੱਸਿਆ ਵੀ ਕਹਿੰਦੇ ਵੀ ਸ਼ਟਲ ਡਿਪਲੋਮੈਸੀ ਬੜੀ ਡਿਫੀਕਲਟ ਹੁੰਦੀ ਆ, ਅਸੀਂ ਬੈਕ ਐਂਡ ਫੋਰਥ ਹਰ ਇੱਕ ਲੈਵਲ ਦੇ ਉੱਤੇ ਚੱਲ ਰਹੇ ਹੈਗੇ ਆ। ਸੋ ਦੇਖੋ ਅੱਗੇ ਕੀ ਬਣਦਾ ਹੈ। ਵਰਕਿੰਗ ਲੈਵਲ ਜਿਹੜੇ ਅਫੀਸ਼ੀਅਲ ਅਧਿਕਾਰੀ ਆ ਉਹ US ਤੇ ਰਸ਼ੀਆ ਦੇ ਸਾਊਦੀ ਅਰੇਬੀਆ ਦੇ ਵਿੱਚ ਸੋਮਵਾਰ ਤੇ ਮੰਗਲਵਾਰ ਨੂੰ ਕਹਿੰਦੇ ਆ ਉਹ ਉਹਨਾਂ ਦੀ ਮੁਲਾਕਾਤ ਹੋਊਗੀ ਤੇ ਇਸ ਦੀਆਂ ਜਿਹੜੀਆਂ ਟੈਕਨੀਕਲ ਡੀਟੇਲਸ ਆ ਪਾਰਸ਼ਲ ਸੀਜ਼ ਫਾਇਰ ਦੀਆਂ
ਉਸ ਦੇ ਉੱਤੇ ਜਿਹੜੀ ਗੱਲਬਾਤ ਆ ਅੱਗੇ ਜਿਹੜੀ ਉਹ ਕਹਿੰਦੇ ਵਧਾਈ ਜਾਵੇਗੀ। ਸੋ ਹੁਣ ਪੂਰਨ ਜਿਹੜੀ ਜੰਗਬੰਦੀ ਹੈ ਕਦੋਂ ਹੋਊਗੀ, ਇਕੱਲੀ ਜੰਗਬੰਦੀ ਹੋਊਗੀ ਜਾਂ ਜੰਗ ਇਵੈਂਚੁਅਲੀ ਜਿਹੜੀ ਉਹ ਖਤਮ ਹੋਊਗੀ, ਇਹ ਹੁਣ ਜਿਹੜੇ ਵੱਡੇ ਸਵਾਲ ਆ ਜਿਨ੍ਹਾਂ ਦਾ ਅਜੇ ਕਿਸੇ ਦੇ ਕੋਲ ਜਵਾਬ ਨਹੀਂ ਆ। ਲੋਕਾਂ ਨੂੰ ਪੁਤਿਨ ਦੇ ਉੱਤੇ ਬੜਾ ਭਰੋਸਾ ਨਹੀਂ ਹੈ, ਕਿਉਂਕਿ ਪਹਿਲਾਂ ਵੀ ਉਹ ਵਾਅਦੇ ਕਰਕੇ ਮੁਕਰਨ ਦੇ ਵਿੱਚ ਪੁਤਿਨ ਮੋਹਰੇ ਰਹਿੰਦਾ ਰਿਹਾ ਹੈ। ਸੋ ਇੰਨਾ ਉਹ ਤੁਸੀਂ ਦੇਖ ਲਓ ਵੀ ਟ੍ਰਿਕ ਕਰਦੇ ਆ, ਕਹਿੰਦੇ ਵੀ ਰਸ਼ੀਆ ਵਾਲਿਆਂ ਨੇ ਇਹ ਕਿਹਾ ਸੀ ਵੀ ਅਸੀਂ ਜੋ ਐਗਰੀਮੈਂਟ ਕੀਤਾ ਸੀ ਉਹ ਇਸ ਗੱਲ ਤੇ ਸੀ, એનર્ਜੀ ਇਨਫਰਾਸਟ੍ਰਕਚਰ ਤੇ, ਨਾ ਕਿ એનર્ਜੀ ਐਂਡ ਇਨਫਰਾਸਟ੍ਰਕਚਰ। ਦੇਖੋ, ਸੋ ਹੁਣ ਇਨਫਰਾਸਟ੍ਰਕਚਰ ਇਹਦਾ ਮਤਲਬ ਹਸਪਤਾਲ ਤੇ ਸਿੱਟ ਦਿਓ, ਅਪਾਰਟਮੈਂਟ ਤੇ ਬੰਬ ਸਿੱਟ ਦਿਓ, ਪੁੱਲ ਤੋੜ ਦਿਓ, ਪੁਲ ਦੇ ਉੱਤੇ ਬੰਬ ਸਿੱਟ ਦਿਓ, ਉਹ ਓਕੇ ਆ। એનર્ਜੀ ਵਾਲੇ ਜਿਹੜੇ ਪ੍ਰੋਜੈਕਟ ਉਹਨਾਂ ਤੇ ਨਹੀਂ। ਸੋ ਫਿਰ ਇਹਦਾ ਮਤਲਬ ਵੀ ਜਿਹੜੇ ਸਾਡੇ ਇੱਧਰ ਬੈਠੇ ਨੈਗੋਸ਼ੀਏਟਰ ਉਹ ਫਿਰ ਕਾਲ ਤੇ ਕੀ ਗੱਲ ਕਰਦੇ ਪਏ ਸੀ। ਹੁਣ ਇਹ ਵੀ ਤੇ ਫਿਰ ਇਹ ਗੱਲ ਹੋ ਗਈ ਨਾ, ਜੇ ਉਹ ਟ੍ਰਿਕਸਟਰ ਆ, ਜੇ ਉਹ ਏਡੇ ਚਲਾਕ ਆ, ਤੇ ਤੁਹਾਨੂੰ ਵੀ ਅੱਗੋਂ ਉਨੀ ਚਲਾਕੀ ਜਿਹੜੀ ਉਹ ਦਿਖਾਉਣੀ ਪੈਣੀ ਹੈ, ਜਾਂ ਹਰ ਇੱਕ ਗੱਲ ਉਹਨਾਂ ਦੀ ਉਹ ਮੰਨੀ ਹੋਈ ਜਾਣੀ ਹੈ। ਐਸੀ ਕਿਹੜੀ ਗਿੱਦੜ ਸਿੰਘੀ ਉਹਨਾਂ ਦੀ ਜਿਹੜੀ ਇਹਨਾਂ ਦੇ ਟਰੰਪ ਹੋਣਾ ਦੀ ਉਹਨਾਂ ਦੇ ਉਹਦੇ ਟਰੰਪ ਦੀ ਉਹਦੇ ਕੋਲ ਆ, ਪੁਤਿਨ ਕੋਲ ਵੀ ਜਿੱਦਾਂ ਮਰਜ਼ੀ ਬਾਂਹ ਜਿਹੜੀ ਉਹ ਮਰੋੜਨ ਨੂੰ ਕਰਦਾ ਆ। ਵੀ ਟਰੰਪ ਹੋਣੀ ਏਦਾਂ ਲੱਗਦਾ ਵੀ ਕਈ ਵਾਰੀ ਵੇਚੀ ਜਾਂਦੇ ਆ ਪੁਤਿਨ ਦੇ ਜਿਹੜਾ ਉਹ ਮੋਹਰੇ ਵੀ ਚੱਕਰ ਕੀ ਚੱਲ ਰਿਹਾ ਆ ਜੀ। 150 ਦੇ ਕਰੀਬ ਜਿਹੜੇ ਡਰੋਨਸ ਆ ਉਹਨਾਂ ਦੇ ਨਾਲ ਹਮਲਾ ਰਸ਼ੀਆ ਵੱਲੋਂ ਕੀਤਾ ਗਿਆ ਸੀ।